viewers, welcome back to News TV84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਵਾਈਸ ਪ੍ਰੈਜ਼ੀਡੈਂਟ ਭਾਈ ਰੇਸ਼ਮ ਸਿੰਘ ਜੀ ਜਿਹੜੇ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਰੀਤ ਕੌਰ ਜੀ ਤੁਹਾਡਾ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। थैंक यू सो मच वीर जी सर पिछले हफ्ते ਅਸੀਂ ਗੱਲਬਾਤ ਕੀਤੀ ਸੀ ਕਿਸ ਤਰ੍ਹਾਂ 22 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਮਾਗਮ ਹੋਣ ਜਾ ਰਿਹਾ ਸੀ। ਅੱਜ ਅਸੀਂ ਜਾਣਨਾ ਚਾਹਾਂਗੇ ਕਿ ਇਹ ਸਮਾਗਮ ਕਿਵੇਂ ਰਿਹਾ, ਇੱਥੇ ਕਿਹੜੇ ਕਿਹੜੇ ਬੁਲਾਰੇ ਆਏ ਸੀ, ਹਾਊ ਐਵਰੀਥਿੰਗ ਅਪਡੇਟ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਸਮਾਗਮ ਬਾਰੇ ਸ਼ੇਅਰ ਜ਼ਰੂਰ ਕਰੋ। ਜ਼ਰੂਰ ਜੀ। ਇਹ ਪ੍ਰੋਗਰਾਮ ਜੀ ਇਹ ਲਿਖਿਆ ਗਿਆ ਸੀਗੇ ਸਾਕਾ ਨਨਕਾਣਾ ਸਾਹਿਬ ਦੇ ਸੰਬੰਧ ਦੇ ਵਿੱਚ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਹਾਂਜੀ। ਸੋ ਇਹ ਪ੍ਰੋਗਰਾਮ ਜਿਹੜਾ ਤਕਰੀਬਨ 3 ਹਫ਼ਤੇ ਪਹਿਲਾਂ ਇਹਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ, ਜਿਹੜਾ ਕਿ ਬਹੁਤ ਹੀ ਕਾਮਯਾਬ ਰਿਹਾ। ਸੰਗਤ ਦਾ ਬਹੁਤ ਉਤਸ਼ਾਹ ਸੀ, ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਉੱਥੇ ਜੁੜੀ ਜੀ। ਤੇ ਜਿਹੜਾ ਸਾਡਾ ਵਿਸ਼ਾ ਸੀ ਉਹ ਇਹ ਸੀ ਕਿ ਜਿਹੜਾ ਅਸੀਂ ਸਾਕਾ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ ਤੇ ਨਰੈਣੂ ਮਹੰਤ ਦੀ ਗੱਲ ਕਰਦੇ ਹਾਂ ਕਿ ਅੱਜ ਨਰੈਣੂ ਜਿਹੜਾ ਉਹ ਮਰ ਗਿਆ ਜਾਂ ਅੱਜ ਵੀ ਨਰੈਣੂ ਦੀ ਸੋਚ ਜਿਹੜੀ ਉਹ ਜਿੰਦੀ ਹੈ ਤੇ ਸਿੱਖਾਂ ਦਾ ਜਿਹੜਾ ਕਿਸ ਤਰੀਕੇ ਨਾਲ ਅੱਜ ਧਾਰਮਿਕ ਤੌਰ ਤੇ ਜਿਹੜਾ ਉਹ ਘਾਣ ਕੀਤਾ ਜਾ ਰਿਹਾ ਸਿੱਖੀ ਦਾ। ਸੋ ਉਹ ਉਸੇ ਤਰ੍ਹਾਂ ਇਨ ਬਿਨ ਸਾਰਾ ਕੁਛ ਉਸੇ ਤਰ੍ਹਾਂ ਅੱਜ ਵੀ ਚੱਲ ਰਿਹਾ। ਉਹਦੇ ਤੇ ਬੜੀਆਂ ਸਾਡੇ ਬੁਲਾਰੇ ਜਿੰਨੇ ਵੀ ਆਏ ਉਹਨਾਂ ਨੇ ਬੜੀਆਂ ਖੁੱਲ੍ਹ ਕੇ ਆਪਣੀਆਂ ਵਿਚਾਰਾਂ ਦਿੱਤੀਆਂ ਜੀ, ਜਿਨ੍ਹਾਂ ਦੇ ਵਿੱਚ ਸਾਡੇ ਲੋਕਲ ਇੱਥੋਂ ਸਰਦਾਰ ਬਲਕਾਰ ਸਿੰਘ ਜੀ ਤੇ ਬਾਹਰੋਂ ਸਾਡੇ ਸਰਦਾਰ ਮਨਜੀਤ ਸਿੰਘ ਜੀ ਉੱਪਲ ਸਾਬਕਾ ਪ੍ਰਧਾਨ ਸਟਾਕਟਨ ਗੁਰੂ ਘਰ ਜੀ ਤੇ ਜਸਵੰਤ ਸਿੰਘ ਜੀ ਹੋਠੀ ਪ੍ਰਧਾਨ AGPC, ਡਾਕਟਰ ਪ੍ਰਸਪਾਲ ਸਿੰਘ ਜੀ ਜਿਹੜੇ ਕੋਆਰਡੀਨੇਟਰ ਤੇ ਹਰਮਿੰਦਰ ਸਿੰਘ ਜੀ ਸਮਾਣਾ ਜੀ, ਦਵਿੰਦਰ ਸਿੰਘ ਜੀ ਮੰਟੀਕੇ ਤੋਂ ਜੀ, ਸਾਡੀ ਪਾਰਟੀ ਦੇ ਜਿਹੜੇ ਕੈਲੀਫੋਰਨੀਆ ਦੇ ਪ੍ਰਧਾਨ ਕੁਲਜੀਤ ਸਿੰਘ ਨਿੱਜਰ, ਬਲਵਿੰਦਰ ਸਿੰਘ ਮਿੱਟ, ਯਾਨੀ ਉਹਨਾਂ ਸਾਰੇ ਜਿਹੜੇ ਬੁਲਾਰੇ ਸੀ ਉਹਨਾਂ ਦੇ ਵਿੱਚ ਜਿਹੜੇ ਸਾਡੇ ਮੁੱਖ ਬੁਲਾਰੇ ਸੀ ਉਹ ਸੀ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਸਾਰਾ ਉਸ ਸਮੇਂ ਦਾ ਜਿਵੇਂ ਕਿਵੇਂ ਅੰਗਰੇਜ਼ਾਂ ਨੇ ਉਹ ਗੁਰਦੁਆਰੇ ਜਿਹੜੇ ਸਾਡੇ ਇੱਥੇ ਖਾਸ ਕਰ ਜਿਹੜੇ ਇਤਿਹਾਸਕ ਗੁਰਦੁਆਰੇ ਸੀ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਸ ਵੇਲੇ ਜਿਹੜੀ ਆ ਉਹ ਮਹੰਤ ਜਿਹੜੇ ਬੈਠੇ ਸੀ ਉਹ ਕਿਵੇਂ ਗੁੰਡਾਗਰਦੀ ਕਰਦੇ ਸੀ, ਜਿਹੜੇ ਉਹ ਸਿਵਲ ਦੇ ਜਿਹੜੇ ਕੇਸ ਉਹਨਾਂ ਤੇ ਚਲਾਏ ਜਾਂਦੇ ਸੀਗੇ ਜਾਂ ਕੋਈ ਕ੍ਰਿਮੀਨਲ ਚਾਰਜ ਹੁੰਦੇ ਸੀ ਉਹ ਉਹਨਾਂ ਕੇਸਾਂ ਦੇ ਨਿਪਟਾਰੇ ਜਿਹੜੇ 15-20 ਸਾਲ ਜਿਹੜੇ ਪਿੱਛੇ ਪਾ ਦਿੱਤੇ ਜਾਂਦੇ ਸੀਗੇ ਤੇ ਉਹਨੂੰ ਸਾਰੇ ਨੂੰ ਲੈ ਕੇ ਜਿਵੇਂ ਸਿੱਖਾਂ ਨੇ ਉਹ ਸੰਘਰਸ਼ ਸ਼ੁਰੂ ਕੀਤਾ, ਕਿਵੇਂ ਗੁਰਦੁਆਰਾ ਸਾਹਿਬ ਉਹਨਾਂ ਨੇ ਆਜ਼ਾਦ ਕਰਾਇਆ ਹੈ। ਉਸ ਤੋਂ ਪਹਿਲਾਂ ਜਿਹੜਾ ਗੁਰੂ ਕੀ ਬੇਰ ਜਿਹੜਾ ਗੁਰੂ ਘਰ ਜਿਹੜਾ ਹੈਗਾ ਸਿਆਲਕੋਟ ਦੇ ਵਿੱਚ ਉਹ ਕਿਵੇਂ ਆਜ਼ਾਦ ਕਰਾਇਆ, ਫਿਰ ਜੈਤੋਂ ਦੇ ਮੋਰਚੇ ਦੀ ਗੱਲ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹਨੂੰ ਸਾਰੇ ਨੂੰ ਲੈ ਕੇ ਜਦੋਂ ਫਿਰ ਅੱਜ ਦੇ ਸੰਦਰਭ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜੀ ਗੱਲ ਦੱਸੀ ਹੈ ਕਿ ਅੱਜ ਜਿਹੜਾ ਸਿੱਖਾਂ ਦੇ ਨਾਲ ਕੀ ਹੋ ਰਿਹਾ, ਅੱਜ ਜਿਹੜੇ ਆ ਚਾਹੇ ਉਹ ਸੰਤ ਸਮਾਜ ਹੋਵੇ ਚਾਹੇ ਕੋਈ ਹੋਰ ਜਿਹੜਾ ਧਾਰਮਿਕ ਆਗੂ ਹੋਵੇ ਜਥੇਦਾਰ ਹੋਣ, ਉਹਨਾਂ ਦਾ ਕਿਰਦਾਰ ਅੱਜ ਕੀ ਹੈ, ਸ਼੍ਰੋਮਣੀ ਕਮੇਟੀ ਦਾ ਜਾਂ ਪ੍ਰਧਾਨ ਦਾ ਜਾਂ ਮੈਂਬਰਾਂ ਦਾ ਕੀ ਕਿਰਦਾਰ ਹੈਗਾ ਅੱਜ। ਸੋ ਅਲਟੀਮੇਟਲੀ ਜਿਹੜੀ ਗੱਲ ਨਤੀਜਾ ਇਸ ਗੱਲ ਤੇ ਆਇਆ ਕਿ ਅੱਜ ਵੀ ਉਹੀ ਹਾਲਾਤ ਨੇ, ਕੁਛ ਵੀ ਨਹੀਂ ਬਦਲਿਆ। ਅੱਜ ਵੀ ਸਿੱਖੀ ਦੀ ਜਿਹੜੀ ਸਿੱਖਾਂ ਦੀ ਗੋਲਕ ਜਿਹੜੀ ਹੈ ਉਹ ਲਗਾਤਾਰ ਜਿਹੜੀ ਆ ਉਹ ਸਿੱਖੀ ਨੂੰ ਮਾਰਨ ਵਾਸਤੇ, ਸਿੱਖੀ ਨੂੰ ਖਤਮ ਕਰਨ ਵਾਸਤੇ ਵਰਤੀ ਜਾ ਰਹੀ ਹੈ। ਸੋ ਇਹ ਜਿਹੜੇ ਵਿਸ਼ੇ ਸੀ ਉਹਦੇ ਚ ਜਿਹੜਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਾਮਯਾਬ ਹੋਇਆ। ਉਹਦੇ ਚ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਨਾਲ ਸਵੇਕ ਉਹਨਾਂ ਦੇ ਨਾਲ ਆਪਣੇ ਉਸ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜੂਝਾਂ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦੇ ਬੇਟੀ ਜਿਹੜੀ ਇੱਥੇ ਬੇਕਰਸਫੀਲਡ ਚ ਰਹਿੰਦੇ ਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਹੋਰ ਵੀ ਸਾਡੇ ਜਿਹੜੇ ਸ਼ਹੀਦ ਪਰਿਵਾਰ ਸੀਗੇ ਇਹਨਾਂ ਦੇ ਵਿੱਚ ਬਲਵਿੰਦਰ ਸਿੰਘ ਚੱਬਾ, ਸ਼ਹੀਦ ਭਾਈ ਸੁਖਦੇਵ ਸਿੰਘ ਚੱਬਾ ਦੇ ਬੇਟੇ, ਉਹਨਾਂ ਨੂੰ ਉਹ ਜਿਹੜੇ ਸ਼ਹੀਦ ਪਰਿਵਾਰ ਜਿਹੜੇ ਉੱਥੇ ਪਹੁੰਚੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਪ੍ਰੋਗਰਾਮ ਜਿਹੜਾ ਉਹ ਠੀਕ 10 ਵਜੇ ਜਿਹੜਾ ਉਹ ਸ਼ੁਰੂ ਹੋਇਆ। 10 ਵਜੇ ਤੋਂ ਬਾਅਦ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ ਕੀਰਤਨ ਚੱਲਿਆ। 11:30 ਵਜੇ ਤੋਂ ਸਪੀਚਾਂ ਜਿਹੜੀਆਂ ਸ਼ੁਰੂ ਹੋਈਆਂ ਜਿਹੜੀਆਂ 2:45 ਵਜੇ 2:45 ਤੇ ਜਾ ਕੇ ਜਿਹੜਾ ਪ੍ਰੋਗਰਾਮ ਜਿਹੜਾ ਸਮਾਪਤ ਹੋਇਆ। ਕਵੀਸ਼ਰੀ ਜਥੇ ਹੋਰ ਸਾਰਿਆਂ ਨੇ ਉਹ ਜ਼ਿਆਦਾ ਤੌਰ ਤੇ ਅੱਜ ਦੇ ਜਿਹੜੇ ਸਿੱਖਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਜਾਂ ਅੱਜ ਸਿੱਖੀ ਦਾ ਜਿਵੇਂ ਘਾਣ ਕਰ ਰਹੀ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਸੰਤ ਸਮਾਜ ਹੋਵੇ, ਚਾਹੇ ਜਥੇਦਾਰ ਹੋਣ ਜਾਂ ਕੋਈ ਵੀ ਹੋਰ ਧਾਰਮਿਕ ਆਗੂ ਹੋਵੇ, ਉਹ ਕਿਸ ਤਰੀਕੇ ਨਾਲ ਸਿੱਖੀ ਦਾ ਘਾਣ ਕਰ ਰਹੇ ਨੇ। ਔਰ ਇੱਕ ਗੱਲ ਜਿਹੜੀ ਆ ਸਾਰਿਆਂ ਨੇ ਇਸ ਗੱਲ ਦੀ ਚਿੰਤਾ ਵੀ ਦੱਸੀ ਤੇ ਔਰ ਇਸ ਗੱਲ ਦਾ ਥੋੜਾ ਜਿਹਾ
ਇਤਿਹਾਸ ਵੀ ਦੁਹਰਾਇਆ ਕਿ ਸਰਦਾਰ ਸਿਮਰਨ ਸਿੰਘ ਮਾਨ ਜਿਹੜੇ ਇਸ ਵੇਲੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਇਸ ਵੇਲੇ ਉਹਨਾਂ ਦੀ ਜਿਹੜੀ ਟੀਮ ਕੰਮ ਕਰ ਰਹੀ ਹੈ। ਹਾਂਜੀ। ਸੋ ਬਾਕੀ ਜਥੇਬੰਦੀਆਂ ਨੂੰ ਬਾਕੀ ਪੰਥਕ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਗਈ ਵੀ ਜੇ ਸਾਰੇ ਆਪਣੀਆਂ ਆਪਣੀਆਂ ਜਥੇਬੰਦੀਆਂ 'ਚ ਰਹਿੰਦੇ ਹੋਏ ਸਾਰੇ ਜੇ ਰਲ ਕੇ ਇਸ ਸੰਘਰਸ਼ ਨੂੰ ਜੇ ਅੱਗੇ ਤੋਰਿਆ ਜਾਵੇ ਤਾਂ ਬਹੁਤ ਚੰਗੀ ਗੱਲ ਰਹੇਗੀ ਜੀ। ਹਾਂਜੀ, ਥੈਂਕ ਯੂ ਸੋ ਮਚ ਵੀਰ ਜੀ ਫॉर दैट डिटेल। ਤੇ ਵੀਰ ਜੀ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅਸੀਂ ਟਾਈਮ ਟੂ ਟਾਈਮ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ, ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹਾਂ, ਚਾਹੇ ਉਹ ਸ਼ਹੀਦਾਂ ਦੇ ਲਈ ਹੋਏ ਚਾਹੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਕਰਦੇ ਹਾਂ, ਪਰ ਇਹ ਸਾਰੇ ਹਮੇਸ਼ਾ ਟੈਂਪਰੇਰੀ ਹੁੰਦੇ ਆ। ਅਸੀਂ ਆਪਣੇ ਲੋਕਾਂ ਨੂੰ ਲੌਂਗ ਟਰਮ ਆਪਣੇ ਇਤਿਹਾਸ ਨਾਲ ਕਿਵੇਂ ਜੋੜ ਸਕਦੇ ਹਾਂ ਤੁਹਾਡੇ ਖਿਆਲ ਦੇ ਨਾਲ? ਇਹਦਾ ਇਹ ਹੈ ਜੀ, ਇੱਕ ਤਾਂ ਸਾਡੀ ਹਮੇਸ਼ਾ ਅੱਗੇ ਵੀ ਮੈਂ ਗੱਲ ਕਰਦਾ ਕਿ ਸਾਡੇ ਪ੍ਰੋਗਰਾਮਾਂ ਦੀ ਜਿਹੜੀ ਕੰਟੀਨਿਊਟੀ ਨਹੀਂ ਹੁੰਦੀ ਜੀ, ਜਿਹੜਾ ਉਹਦਾ ਫੋਲੋ ਅਪ ਨਹੀਂ ਹੁੰਦਾ। ਜਿਹੜਾ ਅਸੀਂ ਪ੍ਰੋਗਰਾਮ ਕਰਾਇਆ ਇਹਦਾ ਫੋਲੋ ਅਪ ਇਹ ਹੋਣਾ ਚਾਹੀਦਾ ਕਿ ਅਸੀਂ ਜਿਹੜਾ ਆਪਣੇ ਆਪਣੇ ਤੌਰ ਤੇ ਜਿੱਥੇ ਜਿਹੜੇ ਬੰਦੇ ਆਪਣੇ ਆਪਣੇ ਫੀਲਡ 'ਚੋਂ ਆਏ ਸੀਗੇ, ਜਿਵੇਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜੀ ਚੰਗੀ ਗੱਲ ਇਹ ਹੈ ਕਿ ਬਾਅਦ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਹਦੇ 'ਚ ਫੈਸਲਾ ਲਿਆ ਗਿਆ ਕਿ ਅੱਜ ਤੱਕ ਅਸੀਂ ਸਿੱਖਾਂ ਦੇ ਆਜ਼ਾਦ ਰਾਜ ਭਾਗ ਦੀ ਲੋੜ ਦੀ ਗੱਲ ਕੀਤੀ ਹੈ ਵੀ ਸਾਨੂੰ ਲੋੜ ਹੈ ਖਾਲਿਸਤਾਨ ਦੀ, ਪਰ ਅਜੇ ਤੱਕ ਅਸੀਂ ਇਹ ਬੈਠ ਕੇ ਵਿਚਾਰ ਨਹੀਂ ਕੀਤੀ ਕਿ ਉਹ ਖਾਲਿਸਤਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਬਾਕੀ ਕੌਮਾਂ ਦਾ ਉਹਦੇ 'ਚ ਕੀ ਹੋਏਗਾ, ਜਿਹੜਾ ਉਹ ਗਰੀਬ ਲੋਕ ਨੇ ਜਿਹੜੇ ਅੱਜ ਲਤਾੜੇ ਹੋਏ ਲੋਕ ਨੇ ਉਹਨਾਂ ਨੂੰ ਉਹਦੇ 'ਚੋਂ ਕਿਵੇਂ ਜਿਹੜੀ ਰਾਹਤ ਮਿਲੂਗੀ ਵੀ ਉਹ ਜਿਹੜਾ ਰਾਜ ਭਾਗ ਜਿਹੜਾ ਉਹ ਕਿੱਦਾਂ ਸਟਰਕਚਰ ਹੋਊਗਾ, ਜਿਹੜਾ ਬਹੁਤ ਲੋਕਾਂ ਦੇ ਵਿੱਚ ਵੱਡਾ ਹਊਆ ਬਣਾ ਦਿੱਤਾ ਗਿਆ ਖਾਲਿਸਤਾਨ ਪਤਾ ਨਹੀਂ ਕੀ ਹੋਣਾ ਜੀ, ਉੱਥੇ ਜਿਹੜੀਆਂ ਦੂਜੀਆਂ ਕੌਮਾਂ ਨੂੰ ਉੱਥੋਂ ਕੱਢ ਦਿੱਤਾ ਜਾਣਾ ਜੀ, ਉੱਥੇ ਦੂਜੇ ਧਰਮ ਦੇ ਲੋਕਾਂ ਨਾਲ ਪਤਾ ਨਹੀਂ ਕੀ ਹੋਣਾ। ਤੇ ਇਹ ਗੱਲ ਜਿਹੜੀ ਆ ਸਾਨੂੰ ਪ੍ਰਚਾਰਨ ਦੀ ਲੋੜ ਹੈ। ਇਹ ਫੈਸਲਾ ਲਿਆ ਗਿਆ ਕਿ 14 ਮਾਰਚ ਨੂੰ ਨਵੇਂ ਸਾਲ ਦੇ ਦਿਨ ਇੱਕ 4 ਘੰਟੇ ਦੀ ਜਿਹੜੀ ਆ ਕਾਨਫਰੰਸ ਜਾਂ ਮੀਟਿੰਗ ਰੱਖੀ ਗਈ ਆ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਉਹਦੇ 'ਚ ਬੈਠ ਕੇ ਇੱਕ ਅਲੱਗ ਕਮਰੇ ਦੇ ਵਿੱਚ ਇਹਦੇ ਉੱਤੇ ਵਿਚਾਰ ਵਟਾਂਦਰਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪ੍ਰਚਾਰ ਦਾ ਸਾਧਨ ਜਾਂ ਲੋਕਾਂ ਦਾ ਕਮਿਊਨੀਕੇਸ਼ਨ ਕਰਨ ਦਾ ਕੀ ਸਾਡਾ ਜਿਹੜਾ ਉਪਰਾਲਾ ਹੋਊਗਾ, ਕੀ ਕੋਈ ਇਹੋ ਜਿਹਾ ਤਿਆਰ ਕਰਕੇ ਕੋਈ ਗਾਈਡਲਾਈਨ ਜਿਹੜੀਆਂ ਉਹ ਕੋਈ ਉਹਦੀ ਐਡ ਜਿਹੜੀ ਰਨ ਕੀਤੀ ਜਾਵੇ ਜਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਸੰਪਰਕ ਕੀਤਾ ਜਾਵੇ ਤਾਂ ਇਹ ਲੋਕ ਜਿਹੜੇ ਆਪਣੇ ਸੰਘਰਸ਼ ਦੇ ਨਾਲ ਜੋੜ ਸਕਣ ਔਰ ਆਪਣੇ ਸੁਝਾਅ ਵੀ ਦੇ ਸਕਣ, ਆਪਣਾ ਬਣਦਾ ਹਿੱਸਾ ਵੀ ਪਾ ਸਕਣ। ਜੀ ਤੇ ਵੀਰ ਜੀ ਤੁਸੀਂ ਇਹ ਕਹਿ ਰਹੇ ਕਿ 14 ਮਾਰਚ ਨੂੰ ਤੁਸੀਂ ਸਾਰੇ ਜਿਹੜੇ ਬਾਕੀ ਜਥੇਬੰਦੀਆਂ ਨੇ, ਡਜ਼ਨਟ ਮੈਟਰ ਕਿਹੜੀ ਜਥੇਬੰਦੀ, ਪਰ ਸਿੱਖ ਜਥੇਬੰਦੀਆਂ ਨੇ, ਤੁਸੀਂ ਉਹਨਾਂ ਨੂੰ ਬੁਲਾ ਰਹੇ ਹੋ ਤਾਂ ਕਿ ਇਹਨਾਂ ਖਾਲਿਸਤਾਨ ਦੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਕਿ ਕਿਸ ਤਰ੍ਹਾਂ ਕਿਹੜੀ ਗਾਈਡਲਾਈਨ ਹੋਣੀ ਚਾਹੀਦੀ, ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਖਾਲਿਸਤਾਨ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਵਿਦ ਕੁਐਸਚਨ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਖਾਲਿਸਤਾਨ, ਰਾਈਟ ਵੀਰ ਜੀ? ਐਂਡ ਐਨੀਵਨ ਕੈਨ ਕਮ ਐਂਡ ਜੁਆਇਨ ਯੂ ਗਾਇਜ਼। ਓਕੇ, ਬਿਲਕੁਲ ਜੀ, ਕੋਈ ਵੀ ਬੰਦਾ ਜਿਹੜਾ ਪੰਥ ਨਾਲ ਦਰਦ ਰੱਖਣ ਵਾਲਾ ਚਾਹੇ ਉਹ ਕਿਸੇ ਜਥੇਬੰਦੀ 'ਚ ਕੰਮ ਕਰਦਾ ਜਾਂ ਉਹ ਇੰਡੀਵਿਜੂਅਲ ਹੈ ਉਹਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਇਹ ਸਟਾਕਟਨ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਜਾਂ ਕਿਸੇ ਕਮਰੇ ਦੇ ਵਿੱਚ ਬੈਠ ਕੇ ਮੀਟਿੰਗ ਹੋਏਗੀ ਤੇ ਉਹਦੇ 'ਚ ਬਿਲਕੁਲ ਲਿਮਟਿਡ ਬੰਦੇ ਜਿਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਦੇ ਵਿੱਚ ਬਿਤਾਇਆ ਉਹ ਇਸ ਗੱਲ ਤੇ ਵਿਚਾਰਾਂ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਜਾਂ ਕਿਵੇਂ ਇਹਨੂੰ ਕੋਈ ਨਵਾਂ ਮੋੜ ਦੇਣਾ ਕਿ ਅਸੀਂ ਅੱਜ ਤੱਕ ਲੋੜ ਦੀ ਗੱਲ ਕਰਦੇ ਰਹੇ ਹਾਂ ਪਰ ਉਹਦੀ ਸਟਰਕਚਰ ਜਿਹੜੀ ਆ ਉਹ ਕਿਹੋ ਜਿਹੀ ਹੋਊਗੀ ਇਹਦੇ ਤੇ ਗੱਲ ਕਰਨ ਦੀ ਲੋੜ ਹੈ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਬਹੁਤ ਚੰਗਾ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਉਪਰਾਲਾ ਤੁਸੀਂ ਕਰ ਰਹੇ ਹੋ। ਇਸ ਬਾਰੇ ਵੀ ਅਸੀਂ ਚਾਹਾਂਗੇ 15 ਮਾਰਚ ਨੂੰ ਜਾਂ 16 ਮਾਰਚ ਨੂੰ ਅਸੀਂ ਤੁਹਾਡੀ ਜ਼ਰੂਰ ਇੱਕ ਵਾਰੀ ਫਿਰ ਤੋਂ ਇੰਟਰਵਿਊ ਲਈਏ ਤਾਂ ਕਿ ਜਾਣੀਏ ਅਸੀਂ ਵੀ ਕਿ ਇਸ ਮੁੱਦੇ ਦੇ ਉੱਪਰ ਕੀ ਲੋਕਾਂ ਦੇ ਵਿਚਾਰ ਸਨ। ਸੋ ਥੈਂਕ ਯੂ ਸੋ ਮਚ ਫॉर दैट। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 1.25 ਲੱਖ ਸਿੱਖਾਂ ਨੇ ਜਿਹੜੀ ਪਟੀਸ਼ਨ ਸਾਈਨ ਕਰਕੇ ਓਬਾਮਾ ਨੂੰ ਦਿੱਤੀ ਸੀਗੀ ਬਿਫੋਰ ਹੀ ਵਾਸ ਗੋਇੰਗ ਟੂ ਇੰਡੀਆ। ਉਹ ਜਿਸ ਤਰ੍ਹਾਂ ਓਬਾਮਾ ਨੇ ਇੰਡੀਆ ਦੇ ਵਿੱਚ ਵੀ ਘੱਟ ਗਿਣਤੀਆਂ ਦੀ ਗੱਲਬਾਤ ਕੀਤੀ ਹੈ, ਅਮਰੀਕਾ ਦੇ ਵਿੱਚ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਉਸਨੇ ਬ੍ਰੇਕਫਾਸਟ ਦੇ ਦੌਰਾਨ ਘੱਟ ਗਿਣਤੀਆਂ ਦੀ ਗੱਲ ਕੀਤੀ ਹੈ ਤੇ ਹੁਣ ਉਹਨਾਂ ਨੇ 6 ਫॉर ਜਸਟਿਸ ਨੂੰ ਲਿਖਤੀ ਜਵਾਬ ਵੀ ਦਿੱਤਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ। ਓਵਰਆਲ ਤੁਸੀਂ ਇਸ ਜਵਾਬ ਬਾਰੇ ਕੀ ਕਹਿਣਾ ਚਾਹੋਗੇ? ਕਾਫੀ ਸਪੈਸ਼ਲੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਸੀ ਕਿ ਯੂ ਨੋ ਵਾਟ ਕੋਈ ਫਾਇਦਾ ਨਹੀਂ ਹੁੰਦਾ ਇਸ ਤਰ੍ਹਾਂ ਦੀ ਪਟੀਸ਼ਨਸ ਦਾ, ਉਹਨਾਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਇਸਕੋ ਜੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇਸ ਮੀਡੀਅਮ ਰਾਹੀਂ ਕਿ ਸਾਡੇ ਲੋਕਾਂ ਦਾ ਸੁਭਾਅ ਬਣ ਗਿਆ ਇਹ ਕਿ ਹਰੇਕ ਗੱਲ ਦੇ ਉੱਤੇ ਅਸੀਂ ਕਿੰਤੂ ਕੰਤੂ ਕਰਦੇ ਹਾਂ ਕਿਉਂਕਿ ਆਪ ਨਾ ਦੇ ਚਰੂ ਭਰ ਪਾਣੀ ਤਹਿ ਨਿੰਦੇ ਜਾਂ ਗੰਗਾ ਆਣੀ। ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਦੇ ਰਾਹ 'ਚ ਰੋੜੇ ਖੜੇ ਕਰਨ ਵਾਸਤੇ ਉਹਨਾਂ ਦੇ ਖਿਲਾਫ ਪ੍ਰਚਾਰ ਕਰਨ ਵਾਸਤੇ ਸਾਡਾ ਜ਼ੋਰ ਲੱਗਿਆ ਹੋਇਆ ਪਰ ਅਸੀਂ ਚਾਹੀਦਾ ਇਹ ਹੈ ਕਿ ਅਸੀਂ ਜਿੰਨਾ ਵੀ ਤਿਲ ਫੁੱਲ ਪਾ ਸਕਦੇ ਹਾਂ, ਜਿੰਨੀ ਵੀ ਮਦਦ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਹੈ। ਬਾਕੀ ਗੱਲ ਰਹੀ ਕਿ ਤੁਹਾਨੂੰ ਇਹ ਪਤਾ ਹੋਣਾ ਕਿ ਬਹੁਤ ਸਾਰੇ ਚੰਗੇ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਇਸ ਗੱਲ ਦੀ ਜਿਹੜੀ ਹੈ ਡਿਸਅਪੁਆਇੰਟਮੈਂਟ ਸੀਗੀ ਕਿ ਦੇਖੋ ਜੀ ਕੱਲ ਮੋਦੀ ਨੂੰ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਸੀ, 10 ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ ਗਿਆ, ਅੱਜ ਉਹਦੇ ਸੱਦੇ ਦੇ ਉੱਤੇ ਜਾ ਰਹੇ ਨੇ।
ਸੋ ਇਹ ਲੋਕਾਂ ਨੂੰ ਕਈ ਵਾਰ ਇਦਾਂ ਲੱਗਣ ਲੱਗਦਾ ਵੀ ਪਤਾ ਨਹੀਂ ਖਰੇ ਉਹ ਸਾਰਾ ਕੁਝ ਜਿਹੜਾ ਹਿੰਦੁਸਤਾਨੀਆਂ ਨੇ ਲੁੱਟ ਲਿਆ ਜੀ, ਅਮਰੀਕਾ ਵਾਲੇ ਪਤਾ ਨਹੀਂ ਖਰੇ ਬਿਲਕੁਲ ਚੱਲਿਆ। ਪਰ ਅਮਰੀਕਾ ਜਿਹੜਾ ਇੱਕ ਇਹੋ ਜਿਹਾ ਐਡਵਾਂਸ ਕੰਟਰੀ ਹੈ, ਇਹ ਹਰ ਦੁਨੀਆ ਦੀ ਹਰ ਚੀਜ਼ ਤੇ ਨਜ਼ਰ ਰੱਖ ਰਹੀ ਹੈ, ਹਰ ਸਰਕਾਰ ਤੇ ਨਜ਼ਰ ਰੱਖ ਰਹੇ, ਹਰ ਐਕਟੀਵਿਟੀ ਦੇ ਉੱਤੇ ਨਜ਼ਰ ਰੱਖ ਰਹੇ ਆ। ਔਰ ਜਿਹੜੀ 6 ਫਾਰ ਜਸਟਿਸ ਵੱਲੋਂ ਪਟੀਸ਼ਨ ਪਾਈ ਗਈ ਉਹਨੂੰ ਜਿੰਨਾ ਐਪਰੀਸ਼ੀਏਟ ਕੀਤਾ ਜਾਵੇ ਘੱਟ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਵੱਖਰੀਆਂ ਜਿਹੜੀਆਂ ਪਟੀਸ਼ਨ ਜਾਂ ਉਹਨਾਂ ਨੇ ਐਪਲੀਕੇਸ਼ਨ ਜਿਹੜੀਆਂ ਪਾਈਆਂ ਜਿਹੜੀਆਂ ਅਦਾਲਤਾਂ ਦੇ ਵਿੱਚ, ਉਹਦਾ ਰਿਜ਼ਲਟ ਜਿਹੜਾ ਅੱਜ ਸਾਡੇ ਸਾਹਮਣੇ ਆ। ਮੈਂ ਇਹ ਹਮੇਸ਼ਾ ਕਹਿੰਦਾ, ਜਿਹੜਾ ਕੱਲ ਦੇ ਪ੍ਰੋਗਰਾਮ 'ਚ ਵੀ ਮੈਂ ਇਹ ਗੱਲ ਕਹੀ ਸੀ ਕਿ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਜੇ 2.5 ਸਾਲ ਪਹਿਲਾਂ 6 ਫਾਰ ਜਸਟਿਸ ਨੇ ਪਟੀਸ਼ਨ ਨਾ ਪਾਈ ਹੁੰਦੀ ਬਾਦਲ ਹੋਣਾ ਦੇ ਖਿਲਾਫ, ਤਾਂ ਇੱਥੇ ਅੱਜ ਪੂਰੀ ਤਰ੍ਹਾਂ ਉਹਨਾਂ ਦਾ ਜਿਹੜਾ ਪੰਜਾਬ ਵਰਗਾ ਮਾਹੌਲ ਜਿਹੜਾ ਇੱਥੇ ਅੱਜ ਕੈਲੀਫੋਰਨੀਆ ਦਾ ਅਮਰੀਕਾ ਦਾ ਹੁੰਦਾ ਹੈ। ਪਰ ਉਹ ਜਿਹੜੀ ਆ ਉਹ ਚੀਜ਼ ਜਿਹੜੀ ਉਹਨਾਂ ਦੀ ਮਿਹਨਤ ਰੰਗ ਲਿਆਈ। ਅੱਜ ਕੋਈ ਵੀ ਬਾਦਲ ਦਾ ਜਿਹੜਾ ਵੀ ਜੋਟੀਦਾਰ ਹੈ ਉਹ ਇੱਥੇ ਉਤਰਨ ਤੋਂ ਘਬਰਾਉਂਦਾ ਹੈ, ਔਰ ਅਮਰੀਕਾ ਦੇ ਵਿੱਚ ਜਾਂ ਕੈਨੇਡਾ 'ਚ ਆਉਣ ਤੋਂ ਡਰਦੇ ਆ ਉਹ। ਸੋ ਉਹਦੇ ਨਾਲ ਜਿਹੜੀ ਗੱਲ ਅਵਾਮਾਂ ਦੀ ਕਰਦੇ ਹਾਂ ਅਸੀਂ, ਅਵਾਮਾਂ ਨੇ ਗੱਲ ਨੂੰ ਸਾਰੀ ਨੂੰ ਸਮਝਿਆ, ਔਰ ਉਹ ਉਹਨਾਂ ਦਾ ਜਿਹੜਾ ਆਲੇ ਦੁਆਲੇ ਉਹਨਾਂ ਦੇ ਜਿਹੜੇ ਸਲਾਹਕਾਰ ਹੁੰਦੇ ਆ, ਇਹ ਸਰਕਾਰਾਂ ਦੇ ਲੈਵਲ ਤੇ ਕੰਮ ਹੁੰਦੇ, ਕਿਸੇ ਇੱਕ ਬੰਦੇ ਨੂੰ ਕਨਵਿੰਸ ਕਰਨ ਦੀ ਗੱਲ ਨਹੀਂ ਹੁੰਦੀ। ਸਰਕਾਰਾਂ ਇਹ ਜਾਂ ਏਜੰਸੀਆਂ ਜਿਹੜੀਆਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝੀਆਂ ਹੁੰਦੀਆਂ, ਕਿਉਂਕਿ ਇੱਥੋਂ ਅਮਰੀਕਨ ਸਿਸਟਮ ਦੇ ਵਿੱਚ ਮੈਨੂੰ ਵੀ ਤਕਰੀਬਨ 8 ਸਾਲ ਹੋ ਗਏ ਆ ਕਿ ਮੈਂ ਡੈਲੀਗੇਟ ਦੇ ਤੌਰ ਤੇ ਵੀ ਤੇ ਕੈਲੀਫੋਰਨੀਆ ਦੇ ਐਗਜ਼ੈਕਟਿਵ ਮੈਂਬਰ ਦੇ ਤੌਰ ਤੇ ਵੀ ਮੈਂ ਕੰਮ ਕੀਤਾ ਹੈ। ਪਰ ਇੱਥੋਂ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ, ਹਰ ਚੀਜ਼ ਨੂੰ ਪਹਿਲਾਂ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਨੇ ਵੀ ਇਹਦੇ 'ਚ ਸੱਚਾਈ ਕੀ ਹੈ, ਫਿਰ ਉਹ ਉਸ ਗੱਲ ਤੇ ਸਟੈਂਡ ਲੈਣ ਲੱਗੇ। ਉਹ ਕਦੇ ਵੀ ਨਹੀਂ ਇਸ ਗੱਲ ਤੋਂ ਘਬਰਾਉਂਦੇ। ਜਿਸ ਤਰੀਕੇ ਨਾਲ ਬਰਾਕ ਓਬਾਮਾ ਜਿਹੜੇ ਉਹਨਾਂ ਨੇ ਜਾ ਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਇਸ ਗੱਲ ਦੀ ਚੇਤਾਵਨੀ ਦਿੱਤੀ ਕਿ ਜੇ ਤੁਸੀਂ ਜਿਹੜੇ ਦੂਸਰੇ ਧਰਮਾਂ ਦਾ ਸਤਿਕਾਰ ਨਹੀਂ ਕੀਤਾ ਤਾਂ ਇਹ ਦੇਸ਼ ਕਿਸੇ ਵੇਲੇ ਵੀ ਵੰਡਿਆ ਜਾ ਸਕਦਾ, ਉਹ ਕਿਸੇ ਵੇਲੇ ਵੀ ਟੁੱਟ ਸਕਦਾ। ਜੀ ਬਿਲਕੁਲ। ਮੈਂ ਇਹ 6 ਫਾਰ ਜਸਟਿਸ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਉਹ ਫਲ ਲੈ ਕੇ ਆਇਆ, ਉਹਨੂੰ ਫਰੂਟ ਲੱਗਿਆ, ਤੇ ਉਹਦੇ ਲਈ ਬਾਕੀਆਂ ਨੂੰ ਜਿਹੜਾ ਇਸ ਗੱਲ ਲਈ ਇਹ ਜਿਹੜੀ ਪ੍ਰੇਰਨਾ ਮਿਲੀ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਵੀ ਅਸੀਂ ਐਕਟੀਵਿਟੀ ਕਰਦੇ ਹਾਂ ਉਹ ਐਵੇਂ ਆਈ ਨਹੀਂ ਜਾਂਦੀ ਉਹ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਦਾ ਲੰਬੜਦਾ ਮੋਦੀ ਸਰਕਾਰ ਹੈ, ਉਸਨੇ ਰੀਸੈਂਟਲੀ ਇੱਕ ਈਸਾਈਆਂ ਦੇ ਸਮਾਗਮ ਦੇ ਵਿੱਚ ਕਿਹਾ ਹੈ ਕਿ ਇੰਡੀਆ ਦੇ ਵਿੱਚ ਹਰ ਬੰਦੇ ਨੂੰ ਧਾਰਮਿਕ ਆਜ਼ਾਦੀ ਹੋਵੇਗੀ। ਪਰ ਦੂਸਰੇ ਪਾਸੇ ਜਿਹੜੇ RSS ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਹੈ ਕਿ ਮਦਰ ਟੈਰੇਸਾ ਦਾ ਮਕਸਦ ਸੀ ਗਰੀਬਾਂ ਦੀ ਸੇਵਾ ਨਹੀਂ ਬਲਕਿ ਉਹਨਾਂ ਨੂੰ ਕਨਵਰਟ ਕਰਨਾ ਸੀ ਆਪਣੇ ਧਰਮ ਦੇ ਵਿੱਚ। ਓਵਰਆਲ ਦੋਨਾਂ ਦੇ ਬਿਆਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਮੋਦੀ ਦੀ ਆ ਨਾ ਮੈਂ ਉਹਦੇ ਤੇ ਯਕੀਨ ਕਰਦਾ, ਤੇ ਜਿਹੜੀ ਗੱਲ ਭਾਗਵਤ ਨੇ ਕਹੀ ਆ ਨਾ ਮੈਂ ਉਹਦੇ ਤੇ ਯਕੀਨ ਕਰਦਾ, ਕਿਉਂਕਿ ਇਹ ਵਿਪਰ ਦੀ ਰੀਤ ਹੈ। ਇਹ ਜਿਹੜੀ ਗੱਲ ਮੂੰਹੋਂ ਕਹਿੰਦਾ ਉਹ ਉਹਦੇ ਦਿਲ 'ਚ ਨਹੀਂ ਹੁੰਦੀ, ਜਿਹੜੀ ਉਹਦੇ ਦਿਲ 'ਚ ਹੁੰਦੀ ਆ ਉਹ ਮੂੰਹੋਂ ਨਹੀਂ ਕਹਿੰਦਾ। ਸੋ ਇਹ ਗੱਲ ਜਿਹੜੀ ਹੈ ਜਿਹੜੀ ਮੋਦੀ ਨੇ ਕਹੀ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਨਾ ਉਹ ਕਿਸੇ ਧਰਮ ਦਾ ਸਤਿਕਾਰ ਕਰਦਾ। ਜੇ ਉਹ ਧਰਮਾਂ ਦਾ ਸਤਿਕਾਰ ਕਰਦਾ ਹੁੰਦਾ ਤਾਂ ਸਿੱਖਾਂ ਦੇ ਨਾਲ ਉੱਥੇ ਜਿਹੜਾ ਗੁਜਰਾਤ ਦੇ ਵਿੱਚ ਆਹ ਕੁਛ ਨਾ ਹੁੰਦਾ, ਜਿਹੜਾ 60,000 50,000 ਪਰਿਵਾਰਾਂ ਨੂੰ ਉੱਥੋਂ ਉਜਾੜਿਆ ਗਿਆ, ਜਾਂ ਅੱਜ ਵੀ ਕੇਸ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਲੜਿਆ ਜਾ ਰਿਹਾ ਗੁਜਰਾਤ ਦੀ ਸਰਕਾਰ ਵੱਲੋਂ, ਇਹ ਸਾਰਾ ਕੁਛ ਨਾ ਹੁੰਦਾ। ਇਹ ਇੱਕ ਬਿਲਕੁਲ ਧਾਰਮਿਕ ਜਿਹੜੀ ਨਫ਼ਰਤ ਹੈ ਉਹ ਉਹਦਾ ਨਤੀਜਾ ਹੈ। ਦੂਜੇ ਪਾਸੇ ਜਿਹੜਾ 2000 ਤੋਂ ਉੱਤੇ ਜਿਹੜੇ 2000 ਸੰਨ ਦੇ ਵਿੱਚ ਮੁਸਲਮਾਨ ਉੱਥੇ ਮਾਰੇ ਗਏ, ਜਿਉਂਦੇ ਸਾੜੇ ਗਏ, ਉਹ ਕਦੇ ਨਾ ਹੁੰਦਾ। ਇਹ ਧਾਰਮਿਕ ਕੱਟੜਤਾ ਜਿਹੜੀ ਹੈ ਇਹਨਾਂ ਦੇ ਵਿੱਚ ਹੈਗੀ ਹੈ। ਜੇ ਤੁਸੀਂ ਇਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਤਾਂ ਮੈਂ ਇਹ ਸਮਝਦਾ, ਮੈਂ ਦੁਨੀਆ ਭਰ ਦੇ ਧਰਮਾਂ ਦਾ ਇਤਿਹਾਸ ਦੇਖਿਆ, ਪੜ੍ਹਿਆ, ਪਰ ਮੈਂ ਕਹਿੰਦਾ ਜਿੰਨੀ ਨਫ਼ਰਤ ਜਿਹੜੀ ਧਰਮਾਂ ਪ੍ਰਤੀ ਜਿੰਨੀ ਹਿੰਦੂ ਦੇ ਵਿੱਚ ਹੈ ਹੋਰ ਕਿਸੇ 'ਚ ਨਹੀਂ ਹੈ। ਹਾਂਜੀ। ਵੈਲ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਵਕਤ ਹੋ ਗਿਆ ਹੈ ਸਾਡਾ ਸਮਾਪਤੀ ਦਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਵੀਰ ਜੀ। ਤੇ ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।